अस्सलाम वालेकुम। आज सुबह फजर तो बाद मैं छत ते चक्कर लगाया। ਇਹ ਮੇਰੀ ਰੋਜ਼ ਦੀ ਰੁਟੀਨ ਹੈ। ਮੈਂ ਥੋੜੀ ਦੇਰ ਵਾਸਤੇ ਛੱਤ ਤੇ ਲਾਜ਼ਮੀ ਚੱਕਰ ਲਗਾਨੀ ਆ। ਦੁਨੀਆ ਵੇਖੋ ਇਸ ਟਾਈਮ ਕਿੰਨੀ ਖਾਮੋਸ਼ ਹੈ, ਕਿੰਨਾ ਪਿਆਰਾ ਸਵੇਰ ਸਵੇਰ ਦਾ ਨਜ਼ਾਰਾ ਹੁੰਦਾ ਹੈ। ਇਹ ਟਾਈਮ ਮੈਨੂੰ ਬਹੁਤ ਪਸੰਦ ਹੈ। ਤੇ ਜਿਵੇਂ ਮੈਂ ਛੱਤ ਤੇ ਆਉਂਦੀ ਹਾਂ ਫਿਰ ਮੇਰੀ ਨਜ਼ਰ ਸਾਹਮਣੇ ਆਪਣੀ ਕਿਆਰੀ ਤੇ ਪੈਂਦੀ ਹੈ। ਇਸ ਕਿਆਰੀ ਨਾਲ ਮੇਰੀ ਇੱਕ ਅਲੱਗ ਜਿਹੀ ਅਟੈਚਮੈਂਟ ਹੈ। ਮੇਰੇ ਅੰਮੀ ਜੀ ਮਰਹੂਮ, ਅੱਲਾ ਪਾਕ ਉਹਨਾਂ ਨੂੰ ਜੰਨਤਾਂ ਦਾ ਮਕੀਨ ਬਣਾਏ। ਮੇਰੀ ਅੰਮੀ ਜੀ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ। ਉਹਨਾਂ ਆਪਣੇ ਘਰ ਵਿੱਚ ਵੀ ਇੱਕ ਥੋੜੀ ਜਿਹੀ ਕੱਚੀ ਜਗ੍ਹਾ ਬਚਾਈ ਹੋਈ ਸੀ ਤੇ ਉੱਥੇ ਆਪਣਾ ਉਹ ਸ਼ੌਕ ਪੂਰਾ ਕਰਦੇ ਰਹਿੰਦੇ ਸਨ। ਆਪਣੇ ਹੱਥਾਂ ਨਾਲ ਸਾਰਾ ਕੰਮ ਕਰਨਾ ਹੈ, ਬੜੀ ਮਿਹਨਤ ਨਾਲ ਫਲ ਪੌਦੇ ਲਾਉਂਦੇ ਸਨ। ਤੇ ਉਹਨਾਂ ਨੂੰ ਵੇਖ ਕੇ ਅੱਗੋਂ ਮੈਨੂੰ ਵੀ ਇਹ ਸ਼ੌਕ ਪੈ ਗਿਆ। ਮੈਨੂੰ ਵੀ ਬਹੁਤ ਸ਼ੌਕ ਸੀ। ਮੈਂ ਛੱਤ ਤੇ 2 ਕਿਆਰੀਆਂ ਬਣਾਈਆਂ ਬੜੀ ਪਿਆਰ ਮੁਹੱਬਤ ਨਾਲ। ਹਰ ਟਾਈਮ ਕੋਈ ਨਾ ਕੋਈ, ਹਰ ਸੀਜ਼ਨ ਦਾ ਮੈਂ ਕੋਈ ਪੌਦਾ, ਕੋਈ ਫੂਲ, ਕੋਈ ਫਰੂਟ, ਕੋਈ ਸਬਜ਼ੀ ਲਾਜ਼ਮੀ ਲਗਾਉਂਦੀ ਸਾਂ। ਜਦੋਂ ਦੇ ਅੰਮੀ ਚਲੇ ਗਏ ਨੇ ਦੁਨੀਆ ਤੋਂ, ਜਿਵੇਂ ਸਾਡੀ ਜ਼ਿੰਦਗੀ ਵੀਰਾਨ ਹੋ ਗਈ ਅੰਮੀ ਤੋਂ ਬਗੈਰ, ਉਵੇਂ ਮੇਰੀ ਕਿਆਰੀ ਵੀ ਵੀਰਾਨ ਹੋ ਗਈ ਸੀ। ਮੇਰਾ ਦਿਲ ਹੀ ਨਹੀਂ ਸੀ ਕਰਦਾ ਇਹਦੇ ਵਿੱਚ ਕੋਈ ਚੀਜ਼ ਲਾਉਣ ਵਾਸਤੇ। ਕਿੰਨੀ ਮਰਤਬਾ ਸੋਚਣਾ ਕੋਈ ਫੂਲ ਪੌਦੇ ਲਾ ਲਵਾਂ, ਸੀਜ਼ਨ ਆਇਆ, ਸੀਜ਼ਨ ਦਾ ਕੋਈ ਫੁੱਲ ਲਾਉਂਦੀ ਹਾਂ, ਲੇਕਿਨ ਫਿਰ ਫੌਰਨ ਅੰਮੀ ਜੀ ਦਾ ਖਿਆਲ ਆ ਜਾਣਾ ਤੇ ਦਿਲ ਬੁਰਾ ਹੋ ਜਾਣਾ ਤੇ ਹਿੰਮਤ ਹੀ ਨਹੀਂ ਸੀ ਪੈਂਦੀ। ਤੇ ਇਹ ਮੇਰੀ ਛੋਟੀ ਬੇਟੀ ਜੇ, ਉਹਨੂੰ ਸ਼ੌਕ ਸ਼ਾਇਦ ਮੇਰੇ ਤੋਂ ਲੈ ਲਿਆ ਸੂ, ਨਾਨੀ ਤੋਂ ਲੈ ਲਿਆ ਸੂ। ਉਹ ਨਾ ਕਾਫੀ ਦਿਨਾਂ ਦੀ ਮੇਰੇ ਪਿੱਛੇ ਲੱਗੀ ਹੋਈ ਸੀ ਕਿ ਮੈਂ ਨਾ ਮਮਾ ਜੀ ਪੌਦੇ ਲਗਾਉਣੇ ਨੇ। ਮੈਂ ਆਖਿਆ ਠੀਕ ਹੈ ਬੇਟਾ ਤੂੰ ਲਾ ਲੈ। ਇਹ ਫਿਰ ਉਹਨੇ ਨਾ ਇਹ ਜਿਹੜੀ ਇਹਨੂੰ ਗੁੱਲ ਦੁਪਹਿਰੀ ਆਉਂਦੇ ਨੇ, ਉਹ ਮੇਰੀ ਬੇਟੀ ਲੈ ਕੇ ਆਈ ਤੇ ਉਹਨੇ ਲਾਈ ਜੇ। ਤੇ ਪਾਣੀ ਪੂਣੀ ਉਹੀ ਲਾਉਂਦੀ ਹੈ, ਉਹੀ ਖਿਆਲ ਕਰਦੀ ਹੈ। ਤੇ ਹੁਣ ਜਿਵੇਂ ਥੋੜਾ ਮੈਂ ਨਾ, ਜਿਵੇਂ ਬੰਦਾ ਜ਼ਿੰਦਗੀ ਵੱਲ ਆਉਂਦਾ ਪਿਆ, ਮੈਂ ਵੀ ਹੁਣ ਉਹਦੇ ਨਾਲ ਸਪੋਰਟ ਕਰਨੀ ਆ। ਅਸੀਂ ਰਲ ਮਿਲ ਕੇ ਫਿਰ ਪਾਣੀ ਲਾਉਂਦੇ ਆ। ਪਾਣੀ ਲਾਉਣ ਵਾਲਾ ਜੱਗ ਵੇਖੋ ਸਾਡਾ ਕਿੰਨਾ ਪਿਆਰਾ ਹੈ। ਇਹ ਨਾ ਅਸੀਂ ਸਪੈਸ਼ਲ ਨਹੀਂ ਬਣਾਇਆ, ਇਹਦੀ ਨਾ ਮੁੱਠੀ ਟੁੱਟ ਗਈ ਹੈ। ਇਹ ਅਸੀਂ ਫਾਲਤੂ ਸੀ, ਅਸੀਂ ਉੱਪਰ ਰੱਖ ਦਿੱਤਾ, ਇਹਦੇ ਨਾਲ ਪਾਣੀ ਪੂਣੀ ਲਾਈ ਦਿਆ। ਤੇ ਗੱਲ ਕਰ ਰਹੀ ਸਾਂ ਮੈਂ ਆਪਣੀ ਅੰਮੀ ਜੀ ਦੀ, ਕਿ ਜਿੱਦਣ ਤੇ ਅੰਮੀ ਤੇ ਅੱਬੂ ਦੁਨੀਆ ਤੋਂ ਚਲੇ ਗਏ ਨੇ, ਸਾਡੀ ਤੇ ਇੰਝ ਜਿਵੇਂ ਨਾ ਜ਼ਿੰਦਗੀ ਖਤਮ ਹੋ ਚੁੱਕੀ ਹੈ। ਹੁਣ ਸਿਰਫ ਇਹ ਜ਼ਿੰਦਗੀ ਦਾ ਟਾਈਮ ਪੂਰਾ ਕਰਨਾ ਹੈ, ਆਪਣੇ ਬੱਚਿਆਂ ਵਾਸਤੇ ਜੀਨੇ ਆ ਪਿਆ। ਜਿਹੜੇ ਉਹ ਲਾਡ ਚਾਹ ਉਹ ਮਾਣ ਹੁੰਦੇ ਸਨ, ਉਹ ਸਾਰੇ ਖਤਮ ਹੋ ਗਏ ਨੇ। ਕਿ ਇੱਕ ਵਾਰ ਜ਼ਿੰਦਗੀ ਸਾਡੀ ਰੁਕ ਗਈ ਸੀ, ਹੁਣ ਦੁਬਾਰਾ ਸਲੋ ਅਸੀਂ ਆਪਣੀ ਨਾ ਜ਼ਿੰਦਗੀ ਗੁਜ਼ਾਰ ਰਹੇ ਹਾਂ। ਕਿ ਪਤਾ ਹੈ ਕਿ ਜ਼ਿੰਦਗੀ ਗੁਜ਼ਾਰਨ ਤੋਂ ਬਗੈਰ ਕੋਈ ਚਾਰਾ ਨਹੀਂ ਹੈ। ਜਿਹੜੀ ਉਮਰ ਹੈ ਉਹ ਪੂਰੀ ਕਰਨੀ ਹੈ। ਲੇਕਿਨ ਵਾਲਦੈਨ ਜ਼ਿੰਦਗੀ 'ਚ ਹੋਣ ਤਾਂ ਹੀ ਜ਼ਿੰਦਗੀ ਖੂਬਸੂਰਤ ਹੁੰਦੀ ਹੈ। ਤੇ ਜਿਨ੍ਹਾਂ ਦੇ ਵਾਲਦੈਨ ਹਯਾਤ ਨੇ, ਉਹ ਪਲੀਜ਼ ਉਹਨਾਂ ਨੂੰ ਟਾਈਮ ਦੇਵੋ, ਉਹਨਾਂ ਦਾ ਖਿਆਲ ਰੱਖੋ, ਉਹਨਾਂ ਦੀ ਕੇਅਰ ਕਰੋ। ਇਹ ਬਹੁਤ ਥੋੜ੍ਹਾ ਜਿਹਾ ਟਾਈਮ ਹੈ।